बिस्मिल्लाहिर्रहमानिर्रहीम अस्सलाम वालेकुम। तमाम दोस्तों को हम अपने यूट्यूब चैनल पे खुशामदीद कहते हैं। दोस्तों, आज की ये वीडियो एक टिंडी फार्म पे बनाई गई है, जिसमें हमने अपनी तरफ से भरपूर कोशिश की है कि हमें हर तरह की मालूमात मिल सकें और हम आपकी खिदमत में पेश कर सकें। दोस्तों, ये एक बहुत ही जल्दी ग्रो होने वाली सब्ज़ी है जो अपने लगाने के तकरीबन 1.5 माह बाद किसान को फल देना शुरू कर देती है। तो जब ये 2 माह की होती है तो ये पूरे अरूज पे होती है। उस वक्त इसके जो टहनियाँ हैं वो भी बहुत ज़्यादा सेहतमंद होती हैं और जो इसकी अंदर टिंडी लगती है सब्ज़ी वो भी अरूज पे होती है। तो दोस्तों, जो किसान ज़्यादा इन्वेस्टमेंट नहीं कर सकते, हम उनको मशवरा देते हैं कि वो टिंडी की काश्त करें और भरपूर मुनाफा कमाएँ। तो चलो दोस्तों, आज की वीडियो स्टार्ट करते हैं और भाई से मालूमात लेने की कोशिश करते हैं। अस्सलाम वालेकुम। वालेकुम सलाम। भाईजान की हाल जे ठीक हो? ठीक ठाक। खरीद है से ठीक है। हाँ जी। ते की नाम जे अपना? शुएब। शोएब भाई, केड़ा इलाका जे अपना है? दरमान। दरमान। ते ए केड़ी फसल लगाई दी जे? टिंडियां। टिंडियां। सानू जरा थोड़ी जी इहदे बारे च मालूमात दवो कि ए तुसी बीज लगाया जां कोई दी पनीरी लगाई है? बीज लगाया। बीज लगाया। ते ए किन्नी देर पहले दी फसल जे? ये तकरीबन 1.5 पौने 2 महीने दी पहली। यानी कि हुण अप्रैल है। हाँ जी। ते यानी कि तकरीबन तुसी दूसरे महीने च लगाया है? हाँ जी। फरवरी च। अच्छा, ते ये सानू दसो जरा कि ते बीज जेह्ड़ा एह्दा किन्ने पैकेट लगदा जे इक एकड़ दा? 8 पैकेट। एक पैकेट है ओह् किन्ने दा जी? 1500-1600 ਦਾ ਹੈਗਾ। 1500-1600 ਦਾ। ਤੇ ਇਹ ਮੈਕਸਿਮਮ ਕਿੰਨਾ ਲੱਗ ਜਾਂਦਾ ਇੱਕ ਏਕੜ ਦਾ ਬੀਜ? 8 ਪੈਕਟ ਲੱਗਦੇ ਨੇ। ਤਕਰੀਬਨ 10,000 ਦਾ ਲੱਗ ਹੈ। 10-12,000 ਦਾ। 10-12,000 ਦਾ। ਤੇ ਸ਼ੋਏਬ ਭਾਈ ਜਰਾ ਦੱਸੋ ਸਾਨੂੰ ਜਰਾ ਕਿ ਹਾਈਬ੍ਰਿਡ ਹੈ? हाँ जी, हाईब्रिड टिंडियां। ਅੱਛਾ, ਤੇ ਇਹ ਗੱਲ ਸਾਨੂੰ ਦੱਸੋ ਜਰਾ ਕਿ ਜ਼ਮੀਨ ਦੀ ਜਿਹੜੀ ਤੁਸੀਂ ਤਿਆਰੀ ਕਰਦੇ ਹੋ, हाँ जी। ਜ਼ਰਾ ਉਹਦੇ ਬਾਰੇ ਚ ਇਹ ਪੱਟਾਂ ਕਿਸ ਤਰ੍ਹਾਂ ਕਿੰਨੇ ਫਾਸਲੇ ਤੇ ਨੇ ਔਰ ਬੀਜ ਕਿੰਨੇ ਫਾਸਲੇ ਤੇ ਲਗਾਉਣਾ ਹੈ, ਸਾਨੂੰ ਜ਼ਰਾ ਆਪਣੇ ਲਫ਼ਜ਼ਾਂ ਜਰਾ ਬਿਆਨ ਕਰੋ। ਸਭ ਤੋਂ ਪਹਿਲਾਂ ਜਦੋਂ ਟਿੰਡੀਆਂ ਲਾਉਣੀਆਂ ਇਹਨਾਂ ਦਾ ਪਹਿਲੀ ਚੰਗੀ ਤਰ੍ਹਾਂ ਵਾਹ ਬਣਾ ਕੇ ਸੁਕਾ ਲੈਣੀ ਹੈ। ਸੁਕਾ ਕੇ ਐ ਜਿਹੜਾ ਕਾਸ਼ ਆ ਸੁੱਕ ਜਾ ਵਿੱਚੋਂ ਤੇ ਪਹਿਲੀ ਵੀ ਸੁੱਕੀ ਹੈ। ਫਿਰ ਉਹਦੀਆਂ ਖੇਲਾਂ ਕੱਢਣੀਆਂ, ਤਕਰੀਬਨ 3 ਫੁੱਟ ਦੀ ਖੇਲ ਹੋਵੇ ਤੇ ਕੱਢ ਕੇ ਤੇ ਫਿਰ ਉਹਨਾਂ ਨੂੰ ਪਾਣੀ ਛੱਡਣਾ। ਪਾਣੀ ਛੱਡ ਕੇ ਤੇ ਫਿਰ ਤਕਰੀਬਨ 1.5 ਫੁੱਟ ਦੇ ਫਾਸਲੇ ਤੇ ਇਹਨੂੰ ਲਾਉਣਾ ਚਾਹੀਦਾ, ਕਿਉਂਕਿ ਇਹਦਾ ਬੂਟਾ ਵੱਡਾ ਹੁੰਦਾ। ਠੀਕ ਹੈ। ਤੇ ਖਾਦ ਵੀ ਪਾਉਂਦੇ ਹੋ ਇਸ ਥੱਲੇ ਕੋਈ? ਉਹ ਖਾਦ ਤੁਹਾਡੀ ਪੈਲੀ ਤੇ ਡਿਪੈਂਡ ਕਰਦਾ। ਅਗਰ ਤਾਕਤਵਰ ਤੁਸੀਂ ਨਾ ਪਾਓ, ਅਗਰ ਨਹੀਂ ਤੇ ਫਿਰ ਤੁਸੀਂ ਪਾ ਸਕਦੇ ਜੇ ਥੱਲੇ DAP ਜਾਂ ਜ਼ਰਖੇਜ਼। ਅੱਛਾ, ਜ਼ਬਰਦਸਤ। ਤੇ ਕਿੰਨੇ ਦਿਨਾਂ ਬਾਅਦ ਚ ਇਹ ਬੂਟਾ ਜਿਹੜਾ ਹੈ, ਇਹ ਦੱਸੋ ਜਰਾ ਸਾਨੂੰ ਕਿ ਇਹਨੂੰ ਪਾਣੀ ਚ ਲਗਾਈਦਾ ਜਾਂ ਇਹਨੂੰ ਖੁਸ਼ਕ ਜ਼ਮੀਨ ਚ ਲਗਾਈਦਾ? ਇਹਨੂੰ ਪਾਣੀ 'ਚ ਲਗਾਈਦਾ। ਪਾਣੀ ਛੱਡ ਕੇ ਤੇ ਫਿਰ ਉੱਤੇ ਸਲਾਬ ਦੇ ਉੱਤੇ ਲਗਾਈਦਾ। ਯਾਨੀ ਕਿ ਪਹਿਲੇ ਪਾਣੀ ਸਿੰਜਾ ਕਰ ਲੈਣਾ ਹੈ? ਹਾਂਜੀ। ਤੇ ਸਿੰਜਾ ਕਰਕੇ ਜਿੱਥੇ ਸਲਾਬ ਖਲੋਣੀ ਉੱਥੇ ਜਾ ਕੇ ਬੀਜ ਲਗਾ ਜਾ ਦੇਣਾ। ਕੇ ਬੀਜ ਲਗਾ ਦੇਣਾ ਹੈ। ਠੀਕ ਹੋ ਗਿਆ। ਅੱਛਾ, ਇਹ ਕਿੰਨੇ ਦਿਨਾਂ ਦਾ ਪੌਦਾ ਹੋਏ ਤੇ ਨਿਕਲ ਜਾਂਦਾ ਬਾਹਰ ਜ਼ਮੀਨ ਚੋਂ? ਇਹ ਤਕਰੀਬਨ ਟੈਂਪਰੇਚਰ ਤੇਜ਼ ਹੋਵੇ ਤੇ 8 ਦਿਨਾਂ ਦੇ ਵਿੱਚ ਨਿਕਲ ਆਉਂਦਾ। ਅਗਰ ਨਾ ਹੋਵੇ, ਟੈਂਪਰੇਚਰ ਲੋ ਹੋਵੇ ਤੇ ਤਕਰੀਬਨ ਇਹ 10-15 ਦਿਨ ਲੈ ਜਾਂਦਾ। ਅੱਛਾ, 10-15 ਦਿਨ ਲੈ ਜਾਂਦਾ। ਤੇ ਕਿੰਨੇ ਦਿਨਾਂ ਬਾਅਦ ਜਾ ਕੇ ਤੁਸੀਂ ਇਹ ਤੇ ਅਗਲਾ ਵਰਕ ਕਰਦੇ ਹੋ, ਸਪਰੇਅ ਦੀ ਸ਼ਕਲ 'ਚ ਜਾਂ ਖਾਦ ਦੀ ਸ਼ਕਲ 'ਚ? ਇਹ ਤਕਰੀਬਨ ਜਦੋਂ ਜ਼ਮੀਨ 'ਚੋਂ ਨਿਕਲਦਾ ਹੈ ਨਾ, ਹਾਂਜੀ, ਤੇ ਜੇ ਕੋਈ ਮੌਸਮ ਖਰਾਬ ਹੋਵੇ ਜਾਂ ਕੋਈ ਭੁੰਡੀ ਪਾਂਡੀ ਯਾਨੀ ਕਿ ਭੁੰਡੀ ਲੱਗਣ ਵਾਲੀ ਹੋਵੇ, ਇਹ ਉੱਤੇ ਲੱਗ ਜਾਂਦਾ ਪਤਾ ਭੁੰਡੀ ਡੰਗ ਮਾਰਦੀ, ਫਿਰ ਅਸੀਂ ਇਹਨੂੰ ਸਪਰੇਅ ਕਰਨੇ। ਇਹਨੂੰ ਉਦੋਂ ਹੀ ਸਪਰੇਅ ਕਰਨੀ ਜਦੋਂ ਭੁੰਡੀ ਨੇ ਡੰਗ ਮਾਰਨਾ ਸ਼ੁਰੂ ਕਰਨਾ। ਅੱਛਾ, ਤਕਰੀਬਨ ਕਿੰਨੇ ਦਿਨਾਂ ਦਾ ਪੌਦਾ ਹੋ ਜਾਂਦਾ ਉਨੀ ਦੇਰ ਨੂੰ? ਉਹ ਤਕਰੀਬਨ ਪੌਦਾ ਹੋ ਜਾਂਦਾ ਉਦੋਂ 20 ਤੋਂ 25 ਦਿਨਾਂ ਦਾ ਪੌਦਾ ਹੋ ਜਾਂਦਾ। ਇਹ ਜਦੋਂ ਬਾਹਰ ਆ ਜਾਂਦੀ ਉਦੋਂ ਫਿਰ ਇਹ ਤਕਰੀਬਨ 20-25 ਦਿਨਾਂ ਦੇ ਵਿੱਚ ਟੁੱਟਣ ਲੱਗ ਪੈਂਦੀ ਹੈ। ਅੱਛਾ, ਤੇ ਇਹ 20 ਦਿਨ ਦੇ ਪੌਦੇ 'ਚ ਤੁਸੀਂ ਸਪਰੇਅ ਸ਼ੁਰੂ ਕਰ ਦਿੰਦੇ ਹੋ? ਹਾਂਜੀ। ਸਭ ਤੋਂ ਪਹਿਲਾ ਹਮਲਾ ਇਹਦੇ ਤੇ ਭੁੰਡੀ ਦਾ ਹੁੰਦਾ? ਹਾਂਜੀ, ਭੁੰਡੀ ਦਾ। ਭੁੰਡੀ ਕੋਈ ਮੱਖੀ ਹੈ? ਹਾਂਜੀ। ਅੱਛਾ ਸ਼ੋਏਬ ਭਾਈ, ਜਰਾ ਸਾਨੂੰ ਦੱਸੋ ਜਰਾ ਕਿ ਕਿੰਨੇ ਦਿਨਾਂ ਦਾ ਹੋਏ ਤੇ ਪੌਦਾ ਤੇ ਫਲ ਦੇਣਾ ਸ਼ੁਰੂ ਕਰ ਦਿੰਦਾ? ਇਹ ਤਕਰੀਬਨ ਕੋਈ ਮਹੀਨੇ ਤੋਂ ਉੱਤੇ ਹੀ ਹੋਵੇ ਤੇ ਫਲ ਦੇਣਾ ਤਕਰੀਬਨ 1.5 ਮਹੀਨੇ ਜਾਂ ਪੂਰੀ ਆਪਣੀ ਗਰੋਥ ਕਰ ਲੈਂਦਾ ਤੇ ਫਲ ਦੇਣਾ ਸ਼ੁਰੂ ਕਰ ਦਿੰਦਾ। ਫਲ ਦੇਣਾ ਸ਼ੁਰੂ ਕਰ ਦਿੰਦਾ। ਤੇ 1 ਏਕੜ ਤੇ ਟੋਟਲੀ ਜਰਾ ਖਰਚਾ ਦੱਸ ਦਿਓ ਅੰਦਾਜ਼ਨ। 20 ਤੋਂ 25,000 ਰੁਪਇਆ ਖਰਚਾ ਹੁੰਦਾ। ਅੱਛਾ, ਤੇ ਸਾਡੇ ਦੋਸਤਾਂ ਨੂੰ ਦੱਸੋ ਕਿ ਕਿੰਨੀ ਆਮਦਨ ਦੇ ਸਕਦਾ ਇੱਕ ਏਕੜ ਜਿਹੜਾ ਹੈ? ਅਗਰ ਤੇ ਰੇਟ ਹੋਵੇ ਤੇ ਤਕਰੀਬਨ ਲੱਖ, 1.5 ਲੱਖ 1.5 ਲੱਖ ਦੇ ਜਾਂਦਾ। ਅਗਰ ਨਾ ਹੋਵੇ ਤੇ ਮੰਦੇ ਦੇ ਵਿੱਚ ਲੋਹ ਦੇ ਵਿੱਚ ਵੀ ਨਾ ਤੇ ਤਕਰੀਬਨ 40-50,000 ਰੁਪਇਆ ਦੇ ਜਾਂਦਾ। ਜ਼ਬਰਦਸਤ। ਤੇ ਤੁਸੀਂ ਕੀ ਮਸ਼ਵਰਾ ਦੇਣਾ ਚਾਹੋਗੇ ਜਿਹੜੇ ਸਾਡੇ ਅਗਰ ਛੋਟੇ ਕਿਸਾਨ ਨੇ ਜਿਹੜੇ ਥੋੜਾ ਪੈਸਾ ਇਨਵੈਸਟ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਤੁਸੀਂ ਕੀ ਮਸ਼ਵਰਾ ਦੇਣਾ ਚਾਹੁੰਦੇ ਹੋ? ਮੈਂ ਮਸ਼ਵਰਾ ਇਹੋ ਹੀ ਦੇਣਾ ਚਾਹੁੰਦਾ ਕਿ ਕਿਉਂਕਿ ਅੱਛੀ ਸਬਜ਼ੀ ਇਹਨੂੰ ਲਾਓ, ਕਾਸ਼ਤ ਕਰੋ, ਇਹਦੇ 'ਚ ਫਾਇਦਾ ਹੈ। ਠੀਕ ਹੈ। ਤੇ ਤੁਸੀਂ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਕੰਮ ਕਰਦਿਆਂ? ਤਕਰੀਬਨ ਸਾਨੂੰ 4 ਤੋਂ 5 ਸਾਲ ਹੋ ਗਏ ਨੇ। ਤੇ ਤੁਹਾਡਾ ਐਕਸਪੀਰੀਅੰਸ ਕਿਹਦਾ ਰਿਹਾ 4-5 ਸਾਲ ਦਾ? ਬਹੁਤ ਅੱਛਾ ਰਿਹਾ। ਬਹੁਤ ਅੱਛਾ ਰਿਹਾ। ਤੇ ਅਗਲੇ ਸਾਲ ਵੀ ਤੁਹਾਡਾ ਲਾਉਣ ਦਾ ਪ੍ਰੋਗਰਾਮ ਹੈ? ਹਾਂਜੀ। ਸ਼ੋਏਬ ਭਾਈ, ਸਾਨੂੰ ਜਰਾ ਇਹਦਾ ਕੋਈ ਫਲ ਲੱਗਾ ਦੱਸੋ ਜਰਾ ਕਿੱਥੇ?
ਇਹ ਫਲ ਲੱਗਾ ਹੈ ਜਨਾਬ, ਇਹ ਵੇਖੋ, ਇਹ ਵੇਖੋ। ਇਹ 4-5 ਦਾਣੇ ਇੱਕ ਬੂਟੇ ਨੂੰ ਲੱਗਦੇ ਨੇ, 5-6। अच्छा, ये कितनी देर तक फल देगा? ਇਹ ਤਕਰੀਬਨ 1 ਮਹੀਨਾ ਫਲ ਦੇਗਾ। महीना फल देगा, ज़बरदस्त। तो शोएब भाई बहुत शुक्रिया, मेहरबानी, थैंक यू। अल्लाह पाक तुहानू खुश रखे, इंशाल्लाह तुहाडे कोल दोबारा भी चक्कर लगांदे रहांगे। बहुत शुक्रिया, मेहरबानी।